ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਵਰਿੰਦਰ ਸਿੰਘ, ਮਾਰਗਨ ਹੈਲ, ਅਮਰਜੀਤ ਸਿੰਘ, ਤੇਜਰੂਪ ਸਿੰਘ ਚੌਹਾਨ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਮਨਦੀਪ ਸਿੰਘ ਸੈਨਾਜੇ, ਦਵਿੰਦਰ ਸਿੰਘ, ਦੇਵ ਸਿੰਘ ਤਲਵਨ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਖੰਗੂੜਾ ਫਰਜ਼ਨੋ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਪਿਰਦੀ ਗਰੋਬਸ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨਾਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਆ ਖੇਤੀ ਮੰਡੀਕਰਨ ਬਾਰੇ। ਜੋ ਕੈਬਨਿਟ ਦੇ ਵਿੱਚ ਫੈਸਲਾ ਹੋਇਆ ਆ ਉਸ ਦੇ ਬਾਰੇ ਸਾਰੀਆਂ ਧਿਰਾਂ ਹੀ ਚੁੱਪ ਆ ਤੇ ਸੰਘੀ ਢਾਂਚੇ ਨੂੰ ਮਾਰ ਦੇਗਾ ਇਹੋ ਜਿਹਾ ਫੈਸਲਾ। ਜਿਹੜੇ ਬੈਠੀ ਵੀ ਇੱਕ ਗੱਲ ਜਿਹੜੀ ਜੀ ਕੀਤੀ ਗਈ ਹੁਣ ਬਕਾਇਦਾ ਤੌਰ ਦੇ ਉੱਤੇ ਦੇਖੋ, ਇਹਨੂੰ ਪਾਰਲੀਮੈਂਟ ਦੇ ਵਿੱਚ ਬਹਿਸ ਲਈ ਵੀ ਲਿਆਉਣਾ ਜ਼ਰੂਰੀ ਨਹੀਂ ਸਮਝਿਆ ਔਰ ਇਹ ਮਹਿਜ਼ ਆਰਡੀਨੈਂਸ ਜਿਹੜੇ ਆ ਜੀ ਉਹ ਦੋ ਇਹਨਾਂ ਨੂੰ ਮਨਜ਼ੂਰੀ ਦਿੱਤੀ ਗਈ। ਆਰਡੀਨੈਂਸ ਭਾਵ ਕਿ 6 ਮਹੀਨੇ ਤੱਕ ਜਿਹੜਾ ਵੀ ਉਹ ਹੋ ਸਕਦਾ ਹੈ ਲਾਗੂ। ਉਦੋਂ ਪਹਿਲਾਂ ਪਾਸ ਕਰਾਉਣਾ ਹੁੰਦਾ। ਪਾਸ ਕਰਾਉਣ 'ਚ ਮੁਸ਼ਕਲ ਤਾਂ ਨਹੀਂ ਪੇਸ਼ ਆਉਣੀ ਬੀਜੇਪੀ ਨੂੰ, ਪਰ ਐਡੀ ਕਾਹਲੀ ਕਾਹਦੀ, ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜਿਹੜਾ ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਜਿਹੜੀ ਹੈ ਜੀ ਉਹ ਸੰਘੀ ਘੁੱਟ ਦਿੱਤੀ ਹੈ ਤੇ ਫਾਰਮਿੰਗ, ਪ੍ਰੋਡਿਊਸ, ਟ੍ਰੇਡ ਐਂਡ ਕਾਮਰਸ, ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ ਆਰਡੀਨੈਂਸ 2020 ਤੇ ਫਾਰਮਰਸ empowerment and protection agreement on price insurance and farm services ordinance 2020 ਨੂੰ ਹਰੀ ਝੰਡੀ ਜਿਹੜੀ ਉਹ ਦੇਤੀ ਹੈ। ਇਹ ਜਿਹੜੀਆਂ ਆਰਡੀਨੈਂਸ ਨੇ ਇਹਦੇ ਨਾਲ ਸੋਧ ਖੇਤੀ ਨੂੰ ਖੁੱਲੀ ਮੰਡੀ ਦੇ ਸਹਾਰੇ ਛੱਡ ਕੇ ਸਰਕਾਰੀ ਹੱਥ ਖਿੱਚ ਲੈਣ ਦਾ ਰਾਹ ਪੱਧਰਾ ਹੋ ਗਿਆ ਔਰ ਇਹਦੇ ਨਾਲ ਖੇਤਰ ਦਾ ਬਚਿਆ ਖੁਚਿਆ ਸਹਾਰਾ ਖਤਮ ਕਰਨਾ, ਸੰਘੀ ਢਾਂਚੇ ਤਹਿਤ ਮਿਲੀਆਂ ਰਾਜਾਂ ਦੀਆਂ ਤਾਕਤਾਂ ਹਥਿਆ ਲੈਣ ਦਾ ਫੈਸਲਾ ਕਰ ਲਿਆ ਗਿਆ। ਜਿਹੜੀਆਂ ਜ਼ਰੂਰੀ ਸੇਵਾਵਾਂ ਕਾਨੂੰਨ ਸੋਧ ਹੈ ਉਹਦੇ ਨਾਲ ਦਾਲਾਂ, ਤੇਲ, ਬੀਜ, ਗੰਢੇ, ਆਲੂ ਇਹ ਸਾਰੀਆਂ ਬਾਹਰ ਨਿਕਲ ਗਈਆਂ ਜੀ, ਜਿੰਨਾ ਵੀ ਸਮਾਨ ਹੈ ਔਰ ਇਹਦੇ ਵਾਸਤੇ ਕੋਈ ਜਿਹੜਾ ਵੀ ਉਹ ਬੋਲ ਨਹੀਂ ਰਿਹਾ ਸਰਕਾਰੀ ਧਿਰਾਂ ਦੇ ਵਿੱਚ। ਪਿਛਲੇ ਦਿਨ ਜਦੋਂ ਮਾਮਲਾ ਬਿੱਲਾਂ ਵਾਲਾ ਆਇਆ ਸੀਗਾ ਪੰਜਾਬ ਦੇ ਵਿੱਚ, ਪੰਜਾਬ ਦੇ ਮੁੱਖ ਮੰਤਰੀ ਹੋਰੀ ਜੋ ਮਰਜ਼ੀ ਕਹਿ ਦੇਣ ਕਿ ਮੇਰੇ ਹੁੰਦਿਆਂ ਬਿੱਲ ਨਹੀਂ ਲੱਗਣਗੇ, ਉਹ ਉੱਥੇ ਹੀ ਆ ਕਹਾਣੀ ਅਜੇ ਦੀ। ਕੇਂਦਰ ਦੀ ਸਰਕਾਰ ਨੇ ਸ਼ਰਤਾਂ ਲਾਤੀਆਂ, ਕਰਜ਼ਾ ਚਾਹੀਦਾ ਤੇ ਆਹ ਸ਼ਰਤਾਂ ਜਿਹੜੀਆਂ ਜੀ ਉਹ ਪੂਰੀਆਂ ਕਰਕੇ ਆਓ, ਫੇਰ ਕਰਜ਼ੇ ਦੀ ਗੱਲ ਜਿਹੜੀ ਜੀ ਉਹ ਕਰਾਂਗੇ। ਉਹ ਕਰਨੀਆਂ ਪੈਣੀਆਂ ਨੇ ਕਿਉਂਕਿ ਹੱਥ ਵੱਢ ਕੇ ਰਾਜਾਂ ਨੇ GST ਦੇ ਰੂਪ ਦੇ ਵਿੱਚ ਜਦੋਂ ਦੇ ਦਿੱਤੇ ਸੀਗੇ, ਕਹਾਣੀ ਉਦੋਂ ਹੀ ਸਮਝ ਆ ਗਈ ਸੀਗੀ ਕਿ ਹੁਣ ਰਾਜਾਂ ਦੇ ਪਿੜ ਪੱਲੇ ਬਹੁਤਾ ਕੁਝ ਰਹਿਣਾ ਨਹੀਂ। ਵਨ ਨੇਸ਼ਨ ਵਨ ਮੰਡੀ ਜਿਹਦਾ ਰੌਲਾ ਪਾਇਆ ਜਾ ਰਿਹਾ, ਇਹ ਲੈ ਕੇ ਬਹਿ ਜੂਗੀ ਕਿਸਾਨਾਂ ਨੂੰ, ਛੋਟੇ ਕਿਸਾਨਾਂ ਨੂੰ ਖਾਸ ਤੌਰ ਦੇ ਉੱਤੇ। ਇਹ ਕਿਹਾ ਜਾ ਰਿਹਾ ਕਿ ਕਿਸਾਨ ਜਿੱਥੇ ਮਰਜ਼ੀ ਜਾ ਕੇ ਫਸਲ ਵੇਚ ਲੈਣ। ਜਿਹੜਾ 4 ਕਿੱਲਿਆਂ ਵਾਲਾ, 5 ਕਿੱਲਿਆਂ ਵਾਲਾ, ਉਹ ਕਿਵੇਂ ਟਰਾਲੀ ਜਿਹੜੀ ਜੀ ਉਹ ਚੁੱਕ ਕੇ ਉੱਤਰ ਪ੍ਰਦੇਸ਼ ਨੂੰ ਲਿਜਾਊਗਾ, ਬਿਹਾਰ ਨੂੰ ਉਹ ਲੈ ਕੇ ਜਾਊਗਾ? ਇਹ ਪੋਸੀਬਲ ਹੈ? ਬਿਲਕੁਲ ਵੀ ਨਹੀਂ। ਮੰਡੀ ਬੋਰਡ ਵਰਗੇ ਜਿਹੜੇ ਅਦਾਰੇ ਨੇ ਜਿਹੜੇ ਕਿ ਕਿਸਾਨਾਂ ਦੀਆਂ ਫਸਲਾਂ ਨੂੰ ਚੁੱਕਣ ਦਾ ਪ੍ਰਬੰਧ ਕਰਦੇ ਆ, ਉਹਦੇ ਉੱਤੇ ਉਹ ਕੁਝ ਟੈਕਸ ਲੈਂਦੇ ਆ, ਪਰ ਉਹ ਟੈਕਸ ਅੱਗੋਂ ਜਿਹੜਾ ਲਿੰਕ ਸੜਕਾਂ ਦੇ ਉੱਤੇ ਜਿਹੜਾ ਦੀ ਵਰਤਿਆ ਜਾਂਦਾ ਜਾਂ ਪਿੰਡਾਂ ਥਾਵਾਂ ਦੇ ਉੱਤੇ ਇਹ ਜਿਹੜੀ ਜੀ ਡਿਵੈਲਪਮੈਂਟ ਦੇ ਵਾਸਤੇ ਪੈਸੇ ਮੰਡੀ ਬੋਰਡ ਤੋਂ ਹੀ ਲੱਗਦੇ ਆ, ਉਹ ਸਾਰੇ ਬੰਦ ਹੋ ਜਾਣਗੇ। ਉਹਦੇ ਨਾਲ ਤਰੱਕੀ ਜਿਹੜੀ ਰੁਕ ਜੂਗੀ। ਕੇਂਦਰ ਦੇ ਉੱਤੇ ਤੁਸੀਂ ਟੋਟਲੀ ਡਿਪੈਂਡ ਹੋ ਜਾਓ ਕਿ ਉਹ ਦੇਵੇ ਤੁਹਾਨੂੰ ਤਾਂ ਠੀਕ ਹੈ, ਨਹੀਂ ਦਿੰਦਾ ਤਾਂ ਠੀਕ ਹੈ। ਉਹ ਫਿਰ ਕੀ ਕਰਨਗੇ ਵੀ ਜਿੱਥੇ ਸਾਡੀ ਸਰਕਾਰ ਹੈ ਅਸੀਂ ਉੱਥੇ ਦੇਵਾਂਗੇ, ਜਿੱਥੇ ਸਾਡੀ ਸਰਕਾਰ ਨਹੀਂ ਅਸੀਂ ਉੱਥੇ ਕੁਝ ਨਹੀਂ ਦੇਵਾਂਗੇ। ਆਹ ਜੂਨ ਦੇ ਦਿਨ ਜਿਹੜੇ ਜੀ ਉਹ ਚੱਲ ਰਹੇ ਆ ਔਰ ਸਾਕਾ ਨੀਲਾ ਤਾਰਾ ਸਭ ਨੂੰ ਜਿਹੜਾ ਜੀ ਉਹ ਪਤਾ। ਔਰ ਉਹ ਕਿਉਂ ਹੋਇਆ? ਧਰਮ ਯੁੱਧ ਮੋਰਚਾ ਸੀ। ਧਰਮ ਯੁੱਧ ਮੋਰਚੇ ਦੇ ਵਿੱਚ ਇੱਕ ਵੱਡੀ ਮੰਗ ਸੀਗੀ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ, ਜਿਹੜਾ ਕਿ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ। ਉਦੋਂ ਉਹਨੂੰ ਅੱਤਵਾਦੀ ਕਹਿ ਕੇ ਜਿਹੜਾ ਜੀ ਭੰਜਿਆ ਗਿਆ, ਇਹਨੂੰ ਇਹ ਵੱਖਵਾਦ ਹੈ। ਜਿਹੜੇ ਲੋਕੀ ਮੋਰਚੇ ਦੇ ਵਿੱਚ ਮੁੱਖ ਧਿਰ ਸੀ, ਜਿਹੜਾ ਸ਼੍ਰੋਮਣੀ ਅਕਾਲੀ ਦਲ, ਜਿਹੜਾ ਅੱਜ ਕੱਲ੍ਹ ਅਕਾਲੀ ਦਲ ਬਾਦਲ ਬਣ ਗਿਆ, ਉਹਨਾਂ ਨੇ ਮਹਿਜ਼ ਇੱਕ ਕੁਰਸੀ ਦੀ ਖਾਤਰ ਐਸੇ ਸਮਝੌਤੇ ਜਿਹੜੇ ਜੀ BJP ਦੇ ਨਾਲ ਕੀਤੇ, ਜਿਹੜੇ ਪੰਜਾਬ ਲਈ ਹਮੇਸ਼ਾ ਮਾਰੂ ਹੋਏ। ਹੁਣ ਇਹਨਾਂ ਫੈਸਲਿਆਂ ਦੇ ਉੱਤੇ ਅਕਾਲੀ ਦਲ ਨੇ ਮੂੰਹ ਦੇ ਵਿੱਚ ਜਿਹੜੀਆਂ ਜੀ ਉਹ ਘੁੰਗਣੀਆਂ ਪਾ ਲਈਆਂ ਹੋਈਆਂ ਨੇ, ਬਿਲਕੁਲ ਨਹੀਂ ਬੋਲ ਰਹੇ ਕਿ ਇਹਦੇ ਨਾਲ ਰਾਜ ਜਿਹੜੇ ਆ ਉਹ ਮਾਰੇ ਜਾਣਗੇ। ਉਹਨਾਂ ਨੂੰ ਸਿਰਫ ਇੱਕੋ ਗੱਲ ਦਿਸਦੀ ਆ ਕਿ ਇੱਕ ਜਿਹੜੀ ਕੁਰਸੀ ਆ ਲੈ ਦੇ ਕੇ ਮਿਲੀ ਹੋਈ, ਉਹ ਵੀ ਉੱਥੋਂ ਜਿਹੜੀ ਕਿਤੇ ਨਾ ਚੱਲ ਜਾਵੇ। ਹੈਰਾਨੀ ਵਾਲੀ ਗੱਲ ਇਹ ਆ ਕਿ ਬਹੁਤੀਆਂ ਧਿਰਾਂ ਜਿਹੜੀਆਂ ਜੀ ਉਹ ਇਸ ਮਾਮਲੇ ਦੇ ਉੱਤੇ ਚੁੱਪ ਵੱਟੀ ਬੈਠੀਆਂ ਨੇ। ਰਾਜ ਇਹ ਕੋਈ ਇਕੱਲੇ ਪੰਜਾਬ ਦੇ ਉੱਤੇ ਨਹੀਂ ਇਹਦਾ ਅਸਰ ਪੈਣਾ ਜੀ, ਇਹਦਾ ਅਸਰ ਰਾਜਾਂ ਦੇ ਉੱਤੇ
ਸਾਰਿਆਂ ਦੇ ਉੱਤੇ ਜਿਹੜਾ ਜੀ ਉਹ ਪੈਣਾ ਤੇ ਇਹ ਜਿਹੜਾ ਉਹ ਇਹ ਰਾਜਾਂ ਨੂੰ ਲੈ ਕੇ ਬਹਿ ਜਾਊਗਾ ਜੀ। ਤੁਸੀਂ ਦੇਖਣਾ ਜੇ ਲੌਂਗ ਟਰਮ ਦੇ ਵਾਸਤੇ ਸੋਚੋਗੇ ਛੋਟਾ ਕਿਸਾਨ ਜਿਹੜਾ ਜੀ ਉਹ ਮਾਰਿਆ ਜਾਊ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਭਾਰਤ ਤੇ ਚੀਨ ਦਾ ਜੋ ਡਰਾਮਾ ਹੋ ਰਿਹਾ ਸੀਗਾ ਬਾਰਡਰ ਦੇ ਉੱਤੇ, ਤੇ ਹੁਣ ਦੋਹਾਂ ਦੀਆਂ ਫੌਜਾਂ ਪਿੱਛੇ ਹਟੀਆਂ। ਪਤਾ ਤਾਂ ਐਕਚੁਅਲੀ ਪਹਿਲਾਂ ਹੀ ਸੀਗਾ ਵੀ ਇਹਦੇ ਵਿੱਚ ਬਹੁਤਾ ਕੁਛ ਕੱਢਣ ਪਾਉਣ ਨੂੰ ਹੈ ਨਹੀਂ ਗਿਆ। ਦੋਨੋਂ ਮੁਲਕ ਜਿਹੜੇ ਨੇ ਉਹ ਆਪਣੀ ਅੰਦਰੂਨੀ ਸਮੱਸਿਆਵਾਂ ਦੇ ਵਿੱਚ ਉਲਝੇ ਹੋਏ ਆ। ਧਿਆਨ ਡਾਈਵਰਟ ਜਿਹੜਾ ਜੀ ਉਹ ਕਰਨ ਦੇ ਵਾਸਤੇ ਲੋਕਾਂ ਦਾ ਧਿਆਨ ਜਿਹੜਾ ਜੀ ਉਹ ਪਾਸੇ ਲੱਗਿਆ ਰਹੇ, ਤਾਂ ਕਰਕੇ ਬਹੁਤਾ ਕੁਛ ਜਿਹੜਾ ਜੀ ਉਹ ਕਰ ਰਹੇ ਆ। ਹੁਣ ਜਿਹੜਾ ਜੀ ਦੋਵਾਂ ਧਿਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸ਼ਨੀਚਰਵਾਰ ਨੂੰ ਹੋਣ ਵਾਲੀ ਲੈਫਟੀਨੈਂਟ ਜਨਰਲ ਪੱਧਰ ਦੇ ਅਧਿਕਾਰੀਆਂ ਦੀ ਮੀਟਿੰਗ ਤੋਂ ਪਹਿਲਾਂ ਲੱਦਾਖ ਦੀ ਗਲਵਾਨ ਵਾਦੀ ਦੇ ਵਿੱਚ ਭਾਰਤ ਤੇ ਚਾਈਨਾ ਦੀਆਂ ਫੌਜਾਂ ਆਪੋ ਆਪਣੀਆਂ ਮੌਜੂਦਾ ਪੋਜੀਸ਼ਨਾਂ ਤੋਂ ਪਿੱਛੇ ਹਟ ਗਈਆਂ। ਚਾਈਨੀਜ਼ ਫੌਜ 2 ਕਿਲੋਮੀਟਰ ਤੇ ਭਾਰਤੀ ਫੌਜ ਆਪਣੀ ਮੌਜੂਦਾ ਜਗ੍ਹਾ ਤੋਂ 1 ਕਿਲੋਮੀਟਰ ਪਿੱਛੇ ਜਿਹੜੀ ਦੀ ਹਟੀ, ਭਾਵ ਕਿ ਉਹ ਜ਼ਿਆਦਾ ਇਸ ਪਾਸੇ ਵੱਲ ਆਈ ਹੋਈ ਸੀਗੀ। ਪਿਛਲੇ ਦਿਨੀ ਪੂਰਬੀ ਲੱਦਾਖ 'ਚ ਪੈਂਗੋਂਗ ਝੀਲ ਤੇ ਗਲਵਾਨ ਵਾਦੀ ਇਲਾਕਿਆਂ ਦੇ ਵਿੱਚ 4 ਵੱਖ-ਵੱਖ ਥਾਈਂ ਭਾਰਤ ਤੇ ਚਾਈਨਾ ਦੀਆਂ ਫੌਜਾਂ ਦਰਮਿਆਨ ਟਕਰਾਅ ਕਰਕੇ ਅਸਲ ਕੰਟਰੋਲ ਰੇਖਾ ਦੇ ਨਾਲ ਜਿਹੜੀ ਹੈਗੀ ਉਹ ਤਣਾਅ ਵਾਲੀ ਸਥਿਤੀ ਬਣੀ ਆ। ਹਾਲਾਂਕਿ ਦੋਵੇਂ ਮੁਲਕ ਤਲਖੀ ਨੂੰ ਘਟਾਉਣ ਲਈ ਸਫਾਰਤੀ ਚੈਨਲਾਂ ਤੇ ਮੌਜੂਦਾ ਜਿਹੜੀਆਂ ਹੈਗੀਆਂ ਨੇ ਵਿਵਸਥਾਵਾਂ ਉਹਦੇ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਨੇ। ਪਰਸੋਂ ਮੇਜਰ ਜਨਰਲ ਪੱਧਰ ਦੇ ਅਧਿਕਾਰੀਆਂ ਵਿਚਾਲੇ ਮੀਟਿੰਗ ਹੋਈ ਸੀ। ਹੁਣ 6 ਜੂਨ ਨੂੰ ਸ਼ਨੀਚਰਵਾਰ ਨੂੰ ਲੈਫਟੀਨੈਂਟ ਜਨਰਲ ਪੱਧਰ ਦੇ ਅਧਿਕਾਰੀਆਂ ਦੀ ਇੱਕ ਦੂਜੇ ਦੇ ਨਾਲ ਮੀਟਿੰਗ ਹੋਣੀ ਆ ਔਰ ਭਾਰਤੀ ਵਫਦ ਦੀ ਅਗਵਾਈ ਲੇਹ ਦਾ 14ਵੀਂ ਕੋਰ ਦੇ ਕੋਰ ਕਮਾਂਡਰ ਕਰਨਗੇ। ਭਾਰਤ ਚਾਈਨਾ ਵਿਚਾਲੇ ਹੱਦਬੰਦੀ ਸੰਬੰਧੀ ਤਾਜ਼ਾ ਵਿਵਾਦ 'ਚ ਕਿਸੇ ਤੀਜੀ ਧਿਰ ਦੀ ਦਖਲ ਅੰਦਾਜ਼ੀ ਦੀ ਲੋੜ ਨਾ ਜਿਹੜੀ ਜੀ ਉਹ ਹੋਣ ਦੀ ਗੱਲ ਦੋਨਾਂ ਧਿਰਾਂ ਨੇ ਜਿਹੜੀ ਆ ਉਹ ਕਹੀ ਹੈ। ਚਾਈਨਾ ਦੇ ਵਿਦੇਸ਼ ਮੰਤਰਾਲਾ ਜਿਹੜਾ ਜੀ ਉਹ ਇਹ ਕਹਿੰਦਾ ਕਿ ਸਰਹੱਦ ਦੇ ਮਸਲੇ ਤੇ ਭਾਰਤ ਨਾਲ ਚਾਈਨਾ ਦੀ ਸਥਿਤੀ ਸਪਸ਼ਟ ਹੈ ਤੇ ਦੋਵੇਂ ਦੇਸ਼ ਮਸਲੇ ਨੂੰ ਸੁਲਝਾਉਣ ਦੇ ਸਮਰੱਥ ਨੇ। ਔਰ ਇਹ ਵੀ ਕਿਹਾ ਗਿਆ ਚਾਈਨਾ ਦੇ ਵੱਲੋਂ ਕਿ ਭਾਰਤ ਚੀਨ ਸਰਹੱਦ ਦੇ ਉੱਤੇ ਸਥਿਤੀ ਜਿਹੜੀ ਆ ਸਥਿਰ ਹੈ ਤੇ ਕਾਬੂ ਦੇ ਜਿਹੜੀ ਹੇਠ ਹੈ ਤੇ ਕਿਸੇ ਤੀਜੀ ਧਿਰ ਦੀ ਜਿਹੜੀ ਜ਼ਰੂਰਤ। ਤੀਜੀ ਧਿਰ ਅਮਰੀਕਨ ਰਾਸ਼ਟਰਪਤੀ ਨੇ ਇਹ ਗੱਲ ਕਹੀ ਸੀ ਕਿ ਉਹ ਦਖਲ ਅੰਦਾਜ਼ੀ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨੇ। ਉਹ ਤੀਜੀ ਧਿਰ ਦਾ ਰੋਲ ਜਿਹੜਾ ਨਿਭਾ ਸਕਦੇ ਆ ਜੇ ਦੋਨਾਂ ਦੀ ਨਹੀਂ ਨਿਬੜਦੀ। ਤੇ ਵੈਸੇ ਉਹ ਉਲਟ ਰਿਹਾ ਜੀ। ਹੁਣ ਇਹ ਕਿਹਾ ਜਾ ਰਿਹਾ ਕਿ ਮੋਦੀ ਸਾਹਿਬ ਜਿਹੜਾ ਜੀ ਮਸਲਾ ਸੁਲਝਾਉਣਗੇ ਸ਼ਾਇਦ ਅਮਰੀਕਾ ਦਾ, ਉਧਰ ਕਿਸੇ ਤੀਜੀ ਧਿਰ ਨਾਲ ਉਹਨਾਂ ਨੂੰ ਬਣਨਾ ਪੈ ਜੇ। ਜੀ ਜੀ ਜੀ। ਅੱਗੇ ਗੱਲ ਕਰਦੇ ਹੈਗੇ ਆ ਦਿੱਲੀ ਦੇ ਵਿੱਚ ਪਿੱਛੇ ਜਿਹੇ ਦੰਗੇ ਹੋਏ ਸੀਗੇ, ਉਸ ਦੇ ਵਿੱਚ ਖੁਫੀਆ ਏਜੰਸੀ ਦਾ ਇੱਕ ਅਧਿਕਾਰੀ ਮਾਰਿਆ ਗਿਆ ਸੀ। ਕਹਿੰਦੇ ਇਹਦੇ ਪਿੱਛੇ ਬਹੁਤ ਡੂੰਘੀ ਸਾਜ਼ਿਸ਼। ਦੇਖੋ ਜੋ ਕੁਛ ਦਿੱਲੀ ਦੇ ਵਿੱਚ ਉਦੋਂ ਹੋਇਆ ਉਹ ਕਿਸੇ ਤੋਂ ਲੁਕਿਆ ਛਿਪਿਆ ਜਿਹੜਾ ਦੀ ਉਹ ਨਹੀਂ ਗਾ ਕਿ ਇਹ ਇੱਥੋਂ ਸਾਰੀ ਮੁਸ਼ਕਲ ਜਿਹੜੀ ਕ੍ਰੀਏਟ ਕਿੱਥੋਂ ਕੀਤਾ ਗਈ ਸੀਗੀ। ਇਹ ਜਿਹੜੇ ਇੱਥੇ ਚੈਨਲ ਨੇ ਜਿਹੜੇ ਰੋਜ਼ ਸ਼ਾਮ ਨੂੰ ਬੈਠ ਜਾਂਦੇ ਆ ਜੀ ਲੈ ਕੇ ਹਿੰਦੂ ਮੁਸਲਿਮ ਵਿਵਾਦ ਜਿਹੜਾ ਉਹਦੇ ਉੱਤੇ ਜਿਹੜੀਆਂ ਦੀ ਤਕਰੀਰਾਂ ਕਰਨ, ਇਹ ਉਸ ਨਫ਼ਰਤੀ ਜਿਹੜਾ ਸੀਗਾ ਜੀ ਉਹਦੇ ਵਿੱਚੋਂ ਇਹ ਨਿਕਲਿਆ ਹੋਇਆ ਸਾਰਾ ਕੁਛ ਸੀਗਾ। ਇਹਦੇ ਵਿੱਚ ਕਿੰਨੇ ਬੇਕਸੂਰ ਲੋਕ ਜਿਹੜੇ ਸੀ ਉਹ ਮਾਰੇ ਗਏ। ਹੁਣ ਦਿੱਲੀ ਦੀ ਅਦਾਲਤ ਦੇ ਵਿੱਚ ਪੁਲਿਸ ਦੇ ਵੱਲੋਂ ਦਾਇਰ ਕੀਤੀ ਗਈ ਜਿਹੜੀ ਚਾਰਜ ਸ਼ੀਟ ਹੈ ਉਹ ਇਹ ਕਹਿੰਦੀ ਆ ਕਿ ਉੱਤਰ ਪੂਰਬੀ ਦਿੱਲੀ ਦੇ ਵਿੱਚ ਹੋਏ ਜਿਹੜੇ ਦੰਗੇ ਸੀ, ਖੁਫੀਆ ਏਜੰਸੀ ਦੇ ਅਧਿਕਾਰੀ ਅੰਕਿਤ ਸ਼ਰਮਾ ਦੇ ਜਿਹੜਾ ਕਤਲ ਹੋਇਆ ਸੀ ਉਹਦੇ ਪਿੱਛੇ ਇੱਕ ਡੂੰਘੀ ਸਾਜ਼ਿਸ਼ ਸੀ ਕਿਉਂਕਿ ਉਹਨੂੰ ਆਮ ਆਦਮੀ ਪਾਰਟੀ ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਦੀ ਅਗਵਾਈ ਵਾਲੀ ਭੀੜ ਨੇ ਨਿਸ਼ਾਨਾ ਬਣਾਇਆ ਸੀ। ਦਿੱਲੀ ਪੁਲਿਸ ਦੀ ਜਿਹੜੀ ਅਪਰਾਧ ਸ਼ਾਖਾ ਉਹਦੇ ਵੱਲੋਂ ਮੈਟਰੋਪੋਲੀਟਨ ਮੈਜਿਸਟ੍ਰੇਟ ਦੇ ਮੂਹਰੇ ਇਹ ਚਲਾਨ ਪੇਸ਼ ਕੀਤਾ ਗਿਆ ਜਿਹਨੇ ਮਾਮਲੇ ਤੇ ਸੁਣਵਾਈ ਹੁਣ 16 ਜੂਨ ਦੇ ਵਾਸਤੇ ਰੱਖੀ ਹੈ। ਪੁਲਿਸ ਨੇ ਇਸ ਚਲਾਨ ਦੇ ਵਿੱਚ ਜਿਹੜਾ ਵੀ ਦੱਸਿਆ ਕਿ ਇਹ ਜਿਹੜਾ ਅੰਕਿਤ ਸ਼ਰਮਾ ਸੀਗਾ ਉਹਦੀ ਹੱਤਿਆ ਕਰਨ ਤੋਂ ਬਾਅਦ ਭੀੜ ਨੇ ਉਹਦੀ ਡੈੱਡ ਬੋਡੀ ਨੇੜੇ ਦੇ ਨਾਲੇ ਦੇ ਵਿੱਚ ਸੁੱਟਤੀ ਜਿਹਨੂੰ ਅਗਲੇ ਦਿਨ ਕੱਢਿਆ ਗਿਆ। ਚਲਾਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਛੱਤ ਤੇ ਖੜੇ ਗਵਾਹ ਨੇ ਆਪਣੇ ਮੋਬਾਈਲ ਫੋਨ ਤੇ ਵੀਡੀਓ ਬਣਾ ਲਈ ਜਿਹਦੇ ਵਿੱਚ ਲੋਕਾਂ ਦਾ ਸਮੂਹ ਇਹਦੀ ਡੈੱਡ ਬੋਡੀ ਨੂੰ ਨਾਲੇ ਦੇ ਵਿੱਚ ਸੁੱਟਦਾ ਨਜ਼ਰ ਆ ਰਿਹਾ। ਪੋਸਟਮਾਰਟਮ ਦੇ ਦੌਰਾਨ ਡਾਕਟਰਾਂ ਨੇ ਖੁਲਾਸਾ ਕੀਤਾ ਕਿ ਅੰਕਿਤ ਸ਼ਰਮਾ ਜਿਹੜਾ ਸੀਗਾ ਜੀ ਉਹਦੇ ਸਰੀਰ ਦੇ ਉੱਤੇ 51 ਸੱਟਾਂ ਦੇ ਨਿਸ਼ਾਨ ਸੀ। ਇਹ ਜਿਹੜੀ ਚਲਾਨ ਜਿਹੜਾ ਪੇਸ਼ ਕੀਤਾ ਗਿਆ ਜੀ ਇਹਦੇ ਵਿੱਚ 302 ਕਤਲ ਵਰਗੀਆਂ ਧਾਰਾਵਾਂ ਜਿਹੜੀਆਂ ਉਹ ਲਾਈਆਂ ਗਈਆਂ ਨੇ ਔਰ ਇਹਦੇ ਵਿੱਚ ਅਗਵਾ, ਦੰਗੇ, ਧਰਮ ਦੇ ਆਧਾਰ ਤੇ ਨਫ਼ਰਤ ਨੂੰ ਬੜਾਵਾ ਦੇਣਾ, ਸਾਜ਼ਿਸ਼ ਕਰਨ ਤੇ ਸਬੂਤ ਮਿਟਾਉਣ ਦੇ ਦੋਸ਼ ਜਿਹੜੇ ਦੀ ਉਹ ਸ਼ਾਮਲ ਹੈ। ਤਾਹਿਰ ਹੁਸੈਨ ਸਣੇ 10 ਜਣਿਆਂ ਨੂੰ ਅਰੈਸਟ ਜਿਹੜਾ ਦੀ ਉਹ ਪੁਲਿਸ ਨੇ ਕੀਤਾ ਹੋਇਆ ਔਰ ਅੰਕਿਤ ਸ਼ਰਮਾ ਉਸ ਖੇਤਰ ਦੇ ਵਿੱਚ ਜਾਣਿਆ ਪਛਾਣਿਆ ਵਿਅਕਤੀ ਸੀਗਾ
ਚਲਾਨ ਦੇ ਅਨੁਸਾਰ ਜਾਂਚ ਦੇ ਦੌਰਾਨ ਅੰਕਿਤ ਸ਼ਰਮਾ ਦੀ ਹੱਤਿਆ ਲਈ ਵਰਤਿਆ ਚਾਕੂ, ਉਹਦੇ ਖੂਨ ਦੇ ਨਾਲ ਲਿਬੜੇ ਹੋਏ ਕੱਪੜੇ ਜਿਹੜੇ ਦੀ ਬਰਾਮਦ ਕੀਤੇ ਗਏ। ਹਸੀਨ ਉਰਫ ਸਲਮਾਨ ਨੇ ਅੰਕਿਤ ਦੀ ਹੱਤਿਆ ਸੰਬੰਧੀ ਪੁਲਿਸ ਦੇ ਮੂਹਰੇ ਇਕਬਾਲ ਜਿਹੜਾ ਦੀ ਉਹ ਕੀਤਾ ਹੋਇਆ। ਚਲਾਨ ਦੇ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਕਿ ਅੰਕਿਤ ਸ਼ਰਮਾ ਦੀ ਲਾਸ਼ ਨੂੰ ਨਾਲੇ ਵਿੱਚ ਸੁੱਟੇ ਜਾਣ ਦੀ ਵੀਡੀਓ 300 ਮੀਟਰ ਦੀ ਦੂਰੀ ਤੋਂ ਬਣੀ ਹੋਣ ਕਰਕੇ ਦੋਸ਼ੀਆਂ ਦੇ ਚਿਹਰੇ ਸਾਫ਼ ਨਜ਼ਰ ਨਹੀਂ ਆ ਰਹੇ, ਜਿਹੜੀ ਕਿ ਇੱਕ ਤੁਸੀਂ ਕਹ ਲਓ ਕਿ ਬਚਾਅ ਜਿਹੜਾ ਜੀ ਉਹ ਇਸ ਪਾਸੇ ਨੂੰ ਹੋ ਸਕਦਾ। ਪਰ ਜੋ ਚਲਾਨ ਦੀ ਆਪਾਂ ਗੱਲ ਜਿਹੜੀ ਕਰੀਏ, ਜੋ ਚਲਾਨ ਪੇਸ਼ ਕੀਤਾ ਗਿਆ, ਉਹ ਚਲਾਨ ਇਹ ਗੱਲ ਕਹਿੰਦਾ ਜੀ ਕਿ ਇਹ ਜਾਣ ਬੁੱਝ ਕੇ ਨਿਸ਼ਾਨਾ ਲਾ ਕੇ ਇਹਨੂੰ ਜਿਹੜਾ ਸੀ ਉਹ ਮਾਰਿਆ ਗਿਆ। ਮਤਲਬ ਕਿ ਉਹਦੇ ਵਿੱਚ ਵੀ ਇਹੀ ਜਿਹੜਾ ਦੋ ਫਿਰਕਿਆਂ ਦੇ ਵਿਚਾਲੇ ਜਿਹੜਾ ਜੀ ਉਹ ਤਣਾਅ, ਕਿਉਂਕਿ ਇਹ ਚੀਜ਼ਾਂ ਇੱਥੇ ਰੁਕਦੀਆਂ ਨਹੀਂ ਨਾ ਜੀ, ਇਹ ਤਾਂ ਅੱਗੋਂ ਹੋਰ ਵੀ ਜਿਹੜਾ ਜਾਂਦੀਆਂ ਨੇ। ਹੁਣ ਜਦੋਂ ਚਲਾਨ ਦੀ ਗੱਲ ਆਊਗੀ ਅੱਗੋਂ, ਜਿਹੜਾ ਜਦੋਂ ਇਹ ਟਰਾਇਲ ਚੱਲੂਗਾ ਜੀ, ਉਹਦੇ ਵਿੱਚ ਵੀ ਇਹ ਚੀਜ਼ਾਂ ਆਉਣਗੀਆਂ। ਬਿਨਾਂ ਕਿਸੇ ਸ਼ੱਕ ਦੇ ਦੋ ਫਿਰਕਿਆਂ ਦੇ ਵਿਚਾਲੇ ਨਫ਼ਰਤ ਜਿਹੜੀ ਆ ਜੀ ਉਹ ਹੋਰ ਵਧੂਗੀ। ਮਤਲਬ ਕਿ ਐਸ ਸੂਨ ਥੋੜਾ ਜਿਹਾ ਇੱਧਰੋਂ ਜਿਹੜਾ ਵੀ ਹੁੰਦਾ ਸੌਖਾ ਸਾਹ ਮਹਾਮਾਰੀ ਵੱਲੋਂ, ਕਿ ਕਹਾਣੀ ਫਿਰ ਉਧਰ ਨੂੰ ਫੇਰ ਚੱਲ ਪੈਣੀ। ਬਿਲਕੁਲ ਜੀ, ਘੜ ਕੇ ਰੱਖੀਆਂ ਗਈਆਂ ਹੋਣੀਆਂ ਗੱਲਾਂ ਕਿ ਠੰਡ ਨਾ ਪਵੇ। ਤੇ ਅੱਗੇ ਗੱਲ ਕਰਦੇ ਹਾਂ, ਲਾਕਡਾਊਨ ਵੀ ਹੋਇਆ ਸੀਗਾ ਤੇ ਹੁਣ ਥੋੜਾ ਬਹੁਤਾ ਜੋ ਖੁੱਲ੍ਹਾ ਸੀਗਾ, ਅਨਲੌਕ ਕੀਤਾ ਸੀ, ਜਿਸ ਨੂੰ ਅਨਲੌਕ 1 ਕਹਿੰਦੇ ਆ, ਉਹਦੇ ਵਿੱਚ ਕਾਫੀ ਨਵੇਂ ਕੇਸ ਆਏ। ਦੇਖੋ, ਇਹ ਤਾਂ ਕੇਸ ਦਾ ਰਿਕਾਰਡ ਜਿਹੜਾ ਜੀ ਆ ਰਹੇ ਨੇ, ਔਰ ਜਿਹੜੇ ਨਵੇਂ ਰਿਕਾਰਡ ਜਿਹੜੇ ਆ ਉਹ ਸੈੱਟ ਹੋ ਰਹੇ ਆ। ਇੱਕ ਦਿਨ ਦੇ ਵਿੱਚ ਜਿਹੜੇ 24 ਘੰਟਿਆਂ ਦੇ ਵਿੱਚ ਰਿਕਾਰਡ ਜਿਹੜੇ ਕੇਸ ਨੇ ਉਹ 9000 ਦੇ ਨੇੜੇ ਲੱਗ ਚੱਲੇ ਜੀ। 8900 ਤੋਂ ਉੱਪਰ ਜਿਹੜੇ ਕੇਸ ਨੇ ਉਹ 24 ਘੰਟਿਆਂ ਦੇ ਵਿੱਚ ਆਏ ਨੇ। ਜਿਹੜੇ ਟੈਲੀ ਹੈ ਜੀ ਇਸ ਵੇਲੇ ਉਹ 2,16,824 ਜਿਹੜੀ ਆ ਉਹ ਦੱਸ ਰਹੀ ਹੈ। ਕੁਛ ਮਾਹਰ ਜਿਹੜੇ ਜੀ ਉਹ ਇਸ ਗੱਲ ਵੱਲ ਵੀ ਇਸ਼ਾਰਾ ਕਰ ਰਿਹਾ ਕਿ ਜੂਨ ਦੇ ਅੱਧ ਤੱਕ ਪਹੁੰਚਦੇ ਆ, 15 ਜੂਨ ਤੱਕ ਜਾਂਦੇ ਆ ਇਹ ਜਿਹੜੀ ਗਿਣਤੀ ਆ ਰੋਜ਼ ਵਧਣ ਵਾਲੇ ਕੇਸਾਂ ਦੀ, ਇਹ 15,000 ਨੂੰ ਕ੍ਰਾਸ ਕਰ ਚੁੱਕੀ, ਭਾਵ ਕਿ ਇਹ ਕਈ ਗੁਣਾ ਜ਼ਿਆਦਾ ਵੱਡੀ ਗਿਣਤੀ ਦੇ ਨਾਲ ਇਹ ਕੇਸ ਵੱਧ ਰਹੇ ਨੇ। ਅਨਲੌਕ 1 ਜਿਹੜਾ ਸੀਗਾ ਜੀ, ਉਦੋਂ ਬਾਅਦ ਇਹ ਕੇਸਾਂ ਦੀ ਗਿਣਤੀ ਜਿਹੜੀ ਉਹ ਜਿਵੇਂ ਤੁਹਾਨੂੰ ਦੱਸਿਆ ਕਿ 2,16,000 ਨੂੰ ਜਿਹੜੀ ਉਹ ਟੱਪ ਗਈ ਹੋਈ ਹੈ। ਇਹ ਲਗਾਤਾਰ ਚੌਥਾ ਦਿਨ ਸੀ ਜਦੋਂ 8,000 ਤੋਂ ਵੱਧ ਕਰੋਨਾ ਪੋਜ਼ਿਟਿਵ ਕੇਸ ਜਿਹੜੇ ਆ ਜੀ ਉਹ ਰਿਪੋਰਟ ਹੋਏ ਆ। 24 ਘੰਟਿਆਂ ਦੇ ਵਿੱਚ 217 ਹੋਰ ਮੌਤਾਂ ਹੋਣ ਦੇ ਨਾਲ ਕਰੋਨਾ ਮੂਹਰੇ ਗੋਡੇ ਟੇਕਣ ਵਾਲਿਆਂ ਦਾ ਅੰਕੜਾ ਜਿਹੜਾ ਜੀ ਉਹ 5815 ਨੂੰ ਜਿਹੜਾ ਅੱਪੜ ਗਿਆ। ਜੇ ਆਪਾਂ ਪੰਜਾਬ ਵਾਲੀ ਸਾਈਡ ਦੇ ਉੱਤੇ ਆਈਏ ਤੇ ਪੰਜਾਬ ਦੇ ਵਿੱਚ 24 ਘੰਟਿਆਂ ਦੇ ਦੌਰਾਨ ਜਲੰਧਰ ਦੇ ਨਾਲ ਸੰਬੰਧਿਤ ਇੱਕ ਬਜ਼ੁਰਗ ਲੁਧਿਆਣੇ ਦੇ ਵਿੱਚ ਇਲਾਜ ਦੇ ਦੌਰਾਨ ਦਮ ਤੋੜ ਗਿਆ, ਔਰ 47 ਜਿਹੜੀ ਹੋ ਗਈ ਹੈ ਦੀ ਮੌਤਾਂ ਦੀ ਗਿਣਤੀ। 24 ਘੰਟਿਆਂ ਦੇ ਦੌਰਾਨ 34 ਨਵੇਂ ਕੇਸ ਆਏ ਆ, ਔਰ ਗਿਣਤੀ ਜਿਹੜੀ ਵੱਧ ਕੇ 2376 ਨੂੰ ਪਹੁੰਚ ਗਈ ਹੈ। ਜਿਹੜੇ ਸੂਬੇ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਨਮੂਨੇ ਦਾ ਅੰਕੜਾ ਜਿਹੜਾ ਜੀ ਉਹ 1 ਲੱਖ ਨੂੰ ਜ਼ਰੂਰ ਟੱਪਿਆ। ਜਿਹੜੇ 34 ਨਵੇਂ ਕੇਸ ਜਿਹੜੇ ਸਾਹਮਣੇ ਆਏ ਆ ਪੰਜਾਬ ਦੇ ਵਿੱਚ, ਇਹਨਾਂ ਦੇ ਵਿੱਚ ਮੋਹਾਲੀ 'ਚ 7, ਪਠਾਨਕੋਟ 7, ਜਲੰਧਰ 'ਚ 3, ਗੁਰਦਾਸਪੁਰ ਦੇ ਵਿੱਚ 3, ਫਰੀਦਕੋਟ 3, ਹੁਸ਼ਿਆਰਪੁਰ ਦੇ ਵਿੱਚ 3 ਜਿਹੜੇ ਦੀ ਉਹ ਕੇਸ ਸਾਹਮਣੇ ਆਏ ਨੇ। ਮਹਾਰਾਸ਼ਟਰ ਜਿਹੜਾ ਦੀ ਉਹ ਅਜੇ ਵੀ ਟੌਪ ਦੇ ਉੱਤੇ ਆ ਪੂਰੇ ਮੁਲਕ ਭਰ ਦੇ ਵਿੱਚੋਂ 74,860 ਕੇਸਾਂ ਦੇ ਨਾਲ। ਤਾਮਿਲਨਾਡੂ ਦੂਜੇ ਨੰਬਰ ਤੇ 25,872 ਕੇਸਾਂ ਦੇ ਨਾਲ, ਤੇ ਦਿੱਲੀ 23,645 ਕੇਸਾਂ ਦੇ ਨਾਲ ਤੀਜੇ ਨੰਬਰ ਦੇ ਉੱਤੇ ਇਸ ਵੇਲੇ ਹੈ। ਸਭ ਤੋਂ ਵੱਡਾ ਜਿਹੜਾ ਵੀ ਸਵਾਲ ਇਹ ਆ ਕਿ ਇੱਥੇ ਪੰਜਾਬ ਦੇ ਵਿੱਚ ਬੜੇ ਵੱਡੇ ਹੋਰਡਿੰਗ ਲੱਗੇ ਆ ਜੀ, ਮਿਸ਼ਨ ਫਤਿਹ। ਮੁੱਖ ਮੰਤਰੀ ਸਾਹਿਬ ਮਾਸਕ ਦੇ ਪਿੱਛੇ ਮੁਸਕਰਾ ਰਹੇ ਆ, ਉਹਦੇ ਤੇ ਕਹਿ ਰਹੇ ਕਿ ਮਿਸ਼ਨ ਫਤਿਹ ਜਿਹੜਾ ਵੀ ਕਰਨਾ। ਹੁਣ ਇਹ ਮਿਸ਼ਨ ਫਤਿਹ ਕਿਵੇਂ ਆ? ਕੇਸਾਂ ਦਾ ਅੰਕੜਾ ਤਾਂ ਪਹਿਲਾਂ ਨਾਲੋਂ ਵੀ ਜਿਹੜਾ ਜੀ ਉਹ ਜ਼ਿਆਦਾ ਗਿਣਤੀ ਦੇ ਨਾਲ ਮੁਲਕ 'ਚ ਵੀ ਵੱਧ ਰਿਹਾ, ਸੂਬੇ ਦੇ ਵਿੱਚ ਵੀ ਵੱਧ ਰਿਹਾ ਜੀ। ਬਿਲਕੁਲ ਬਚਾਅ ਕਰਨਾ ਚਾਹੀਦਾ ਜੀ ਜਿੱਥੇ ਤੱਕ ਹੋ ਸਕੇ। ਤੇ ਜਨਤਕ ਜਥੇਬੰਦੀਆਂ ਨੇ ਜਿਹੜੇ ਇਹਨਾਂ ਨੇ ਰਾਹਤ ਪੈਕੇਜ ਦਿੱਤੇ ਆ ਉਹ ਨਕਾਰੇ ਆ, ਥਾਂ ਦੇ ਉੱਤੇ ਧਰਨੇ ਵੀ ਲਾਏ ਹੋਏ ਆ ਪੰਜਾਬ 'ਚ। ਹੌਲੀ ਤੁਸੀਂ ਕਹ ਲਓ ਕਿ ਪੰਜਾਬ ਜਿਹੜਾ ਜੀ ਉਹ ਇਲੈਕਸ਼ਨ ਮੋਡ ਵੱਲ ਨੂੰ ਵੀ ਤੁਰੂਗਾ। ਇਸ ਚੀਜ਼ ਦੀ ਪ੍ਰਵਾਹ ਜਿਹੜੀ ਜੀ ਤੋਂ ਬਿਨਾਂ ਕਿ ਜਿਹੜੀ ਫਿਜ਼ੀਕਲ ਡਿਸਟੈਂਸ ਹੈ, ਔਰ ਇਹ ਮਹਾਮਾਰੀ ਜਿਹੜੀ ਹੈ ਜੀ, ਕਿਸਾਨ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਥਾਂ ਦੇ ਉੱਤੇ ਧਰਨੇ ਜਿਹੜੇ ਜੀ ਉਹ ਲਾਏ ਆ। ਜਿਹੜੀਆਂ ਬਿਜਲੀ ਦੀ ਜਿਹੜੀ ਸਹੂਲਤ ਆ ਉਹ ਖੋਹਣ ਦੇ ਖਿਲਾਫ ਜਿਹੜਾ ਜੀ, ਔਰ ਜਿਹੜਾ ਪੈਕੇਜ ਹੈ ਜਿਹੜਾ ਕੇਂਦਰ ਦੀ ਸਰਕਾਰ ਪੈਕੇਜ ਕਹਿੰਦੀ ਆ, ਕਰਜ਼ਾ ਪੈਕੇਜ ਜਿਹੜਾ, ਉਹਦੇ ਵਾਸਤੇ ਜਿਹੜਾ ਜੀ ਇਹ ਕਿਹਾ ਗਿਆ ਕਿ ਉਹਦੇ ਵਿੱਚ ਕੁਝ ਨਹੀਂ ਮਿਲਿਆ ਕਿਸਾਨਾਂ ਨੂੰ। ਇਹਦੇ ਕਰਕੇ ਚਾਹੇ ਕਿਸਾਨ ਨੇ, ਖੇਤ ਮਜ਼ਦੂਰ ਨੇ, ਬਿਜਲੀ ਬੋਰਡ ਦੇ ਠੇਕਾ ਮੁਲਾਜ਼ਮ ਨੇ,
ਸਨਅਤੀ ਮਜ਼ਦੂਰ ਨੇ, ਨੌਜਵਾਨ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਨੇ, ਇਹਨਾਂ ਨੇ ਥਾਂ ਦੇ ਉੱਤੇ ਜਿਹੜਾ ਜੀ ਕੱਲ ਮੁਜ਼ਾਹਰਿਆਂ ਦਾ ਦਿਨ ਤੁਸੀਂ ਕਹਿ ਲਓ ਕਿ ਇਹ ਰਿਹਾ। ਜਿਹੜਾ ਰਾਹਤ ਪੈਕੇਜ ਨੂੰ ਆਫਤ ਪੈਕੇਜ ਕਰਾਰ ਜਿਹੜਾ ਜੀ ਉਹ ਦਿੱਤਾ ਗਿਆ, ਔਰ ਖੇਤੀ ਤੋਂ ਖੇਤੀ ਮੋਟਰਾਂ ਮਜ਼ਦੂਰਾਂ ਤੋਂ ਘਰੇਲੂ ਬਿਜਲੀ ਬਿੱਲਾਂ ਦੀ ਮੁਆਫੀ ਖੋਹਣ, ਠੇਕਾ ਕਾਮਿਆਂ ਦੀ ਛਾਂਟੀ ਕਰਨੀ, ਨਿੱਜੀਕਰਨ ਦਾ ਵਿਰੋਧ ਜਿਹੜਾ ਜੀ ਉਹ ਕੀਤਾ ਗਿਆ, ਔਰ ਬਿਜਲੀ ਐਕਟ ਬਹਾਲ ਕਰਨ ਤੇ ਖੁੱਲੀ ਮੰਡੀ ਦੀ ਨੀਤੀ ਰੱਦ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਕਿ ਇਹ ਗਲਤ ਹੈ। ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇੱਥੇ ਜਿਹੜੀਆਂ ਮੈਡੀਕਲ ਜਿਹੜੀ ਐਜੂਕੇਸ਼ਨ ਹੈ ਉਹ ਮਹਿੰਗੀ ਹੋ ਗਈ, ਔਰ ਪੰਜਾਬ ਸਭ ਤੋਂ ਮਹਿੰਗੀ ਮੈਡੀਕਲ ਐਜੂਕੇਸ਼ਨ ਵਾਲੇ ਸੂਬਿਆਂ ਦੇ ਵਿੱਚੋਂ ਆ ਗਿਆ ਜੀ। ਜਿਹੜੀ 28,000 ਰੁਪਈਆ ਫੀਸ ਹੈ ਦਿੱਲੀ ਦੇ ਵਿੱਚ, ਉਹ 4.5 ਲੱਖ ਪੰਜਾਬ ਦੇ ਵਿੱਚ ਹੋ ਗਈ। ਇਹਨੂੰ ਲੈ ਕੇ ਸਟੂਡੈਂਟ ਜਿਹੜੇ ਸੀਗੇ ਜੀ ਉਹ ਮੁਜ਼ਾਹਰੇ ਵੱਖਰੇ ਕਰ ਰਹੇ ਆ। ਵਿਰੋਧੀ ਧਿਰ ਜਿਹੜੀ ਆਮ ਆਦਮੀ ਪਾਰਟੀ ਆ, ਉਹਨਾਂ ਨੇ ਕੱਲ ਅੰਮ੍ਰਿਤਸਰ ਦੇ ਵਿੱਚ ਜਿਹੜੇ ਸੋਨੀ ਨੇ ਮਿਨਿਸਟਰ, ਉਹਦੇ ਘਰ ਦੇ ਬਾਹਰ ਜਿਹੜਾ ਮੁਜ਼ਾਹਰਾ ਸੀਗਾ ਉਹ ਕੀਤਾ, ਔਰ ਇਹ ਗੱਲ ਕਹੀ ਕਿ ਫੀਸਾਂ ਜਿਹੜੀਆਂ ਨੇ ਵਾਧੂ ਲਾਈਆਂ ਹੋਈਆਂ ਉਹ ਵਾਪਸ ਲਈਆਂ ਜਾਣ। ਇਹ ਵੈਸੇ ਫੀਸਾਂ ਇੰਨੀਆਂ ਹੁਣ ਪੰਜਾਬ ਦੇ ਵਿੱਚ ਹੋ ਗਈਆਂ ਕਿ ਕੋਈ ਆਮ ਘਰ ਦਾ ਬੱਚਾ ਜਿਹੜਾ ਜੀ ਉਹ ਤਾਂ ਭੁੱਲ ਜਾਵੇ ਕਿ ਉਹ ਡਾਕਟਰ ਬਣ ਸਕਦਾ ਜਾਂ ਨਰਸ ਦੇ ਕਿੱਤੇ ਦੇ ਵਿੱਚ ਜਿਹੜਾ ਜੀ ਉਹ ਜਾ ਸਕਦਾ। ਇੰਨਾ ਮਹਿੰਗਾ ਹੋ ਗਿਆ ਉੱਥੇ, ਇਹ ਕੋਈ ਮਾਪੇ ਜਿਹੜੇ ਜੀ ਉਹ ਪੜ੍ਹਾ ਹੀ ਨਹੀਂ ਸਕਣਗੇ। 4.5 ਲੱਖ ਰੁਪਈਆ ਫੀਸ ਦੇ ਕੇ ਜੇ ਮੰਨ ਲਓ ਕੋਈ ਡਾਕਟਰ ਬਣ ਜਾਂਦਾ ਤਾਂ ਉਹਦੇ ਤੋਂ ਇਹ ਤਾਂ ਐਕਸਪੈਕਟ ਨਹੀਂ ਕੀਤਾ ਜਾਊਗਾ ਕਿ ਉਹ ਲੋਕਾਂ ਦੀ ਸੇਵਾ ਦੇ ਵਾਸਤੇ ਆਊਗਾ। ਉਹ ਜਾਂ ਤਾਂ ਹੁਣ ਜਿਹੜੇ ਡਾਕਟਰਾਂ ਦੇ ਬੱਚੇ ਨੇ ਜਿਨ੍ਹਾਂ ਦੇ ਪਹਿਲਾਂ ਹੀ ਬਹੁਤ ਵੱਡੇ ਵੱਡੇ ਹਸਪੀਟਲ ਨੇ, ਉਹਨਾਂ ਦੇ ਬੱਚੇ ਆਉਣਗੇ। ਉਹ ਇਸ ਕਰਕੇ ਕਿ ਉਹ ਪਿਤਾ ਪੁਰਖੀ ਧੰਦੇ ਦੇ ਵਿੱਚ ਅੱਗੇ ਹਸਪੀਟਲਾਂ ਨੂੰ ਇਹਨਾਂ ਨੇ ਸੰਭਾਲਣਾ, ਉਹੀ ਕਰ ਸਕਣਗੇ। ਦੂਜਾ ਜਿਹੜਾ ਆਮ ਬੱਚਾ ਹੈ ਉਹ ਇੰਨੀਆਂ ਵੱਡੀਆਂ ਫੀਸਾਂ ਦੇ ਰੂਪ ਦੇ ਵਿੱਚ ਡਾਕਟਰ ਬਣਨ ਦਾ ਸੁਪਨਾ ਨਹੀਂ ਲੈ ਸਕਦਾ। ਵਾਕਈ ਮੁਸ਼ਕਿਲ ਹੈ ਜੀ ਜੇ ਇੰਨੀ ਕੁ ਹੈਗੀ ਉਹਦੀ ਫੀਸ। ਤੇ ਅੱਗੇ ਮਬਈ ਦੀ ਗੱਲ ਕੀਤੀ ਸੀ ਤੁਸੀਂ ਕੱਲ, ਉੱਥੇ ਤੂਫਾਨ ਆ ਸਕਦਾ ਹੈ ਪਰ ਬਚਾਅ ਹੋ ਗਿਆ। ਬਿਲਕੁਲ ਜੀ, ਬਿਲਕੁਲ ਨੇੜਿਓਂ ਹੋ ਕੇ ਜਿਹੜਾ ਮੁੜ ਗਿਆ, ਬਚਾਅ ਹੋ ਗਿਆ। ਔਰ ਇਹ ਨਿਸਰਗ ਜਿਹੜਾ ਸੀਗਾ ਤੂਫਾਨ, ਇਹ ਮਹਾਰਾਸ਼ਟਰ ਦੇ ਜਿਹੜੇ ਕੁਛ ਸਮੁੰਦਰੀ ਇਲਾਕੇ ਨੇ ਤੱਟ, ਉਹਨਾਂ ਦੇ ਨਾਲ ਟਕਰਾਇਆ। 120 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਨੇਰੀ ਚੱਲੀ, ਜੰਮ ਕੇ ਮੀਂਹ ਪਿਆ। ਰਾਏਗੜ੍ਹ ਦੇ ਵਿੱਚ ਇੱਕ ਵਿਅਕਤੀ ਜਿਹੜਾ ਸੀ ਉਹ ਟਰਾਂਸਫਾਰਮਰ ਡਿੱਗ ਪਿਆ, ਉਹਦੇ ਹੇਠਾਂ ਆ ਕੇ ਉਹਦੀ ਮੌਤ ਹੋ ਗਈ। ਕਈ ਇਲਾਕਿਆਂ ਦੇ ਵਿੱਚ ਰੁੱਖ, ਹੋਰਡਿੰਗਸ, ਬਿਜਲੀ ਦੇ ਖੰਭੇ ਉਖੜ ਗਏ, ਟੀਨ ਦੀ ਛੱਤਾਂ ਜਿਹੜੀਆਂ ਸੀ ਉਹ ਉੱਡ ਗਈਆਂ। ਅਜੇ ਵੀ ਬਹੁਤ ਸਾਰੇ ਏਰੀਆਜ਼ ਹੈਗੇ ਨੇ ਜਿੱਥੇ ਬਿਜਲੀ ਦੀ ਸਪਲਾਈ ਜਿਹੜੀ ਕੱਟ ਆਫ ਹੋ ਗਈ ਸੀ ਜੀ, ਉਹ ਬਹਾਲ ਨਹੀਂ ਹੋ ਸਕੀ। ਅਰਬ ਸਾਗਰ ਦੇ ਵਿੱਚ ਉੱਠਿਆ ਤੂਫਾਨ ਜਿਹੜਾ ਸੀ ਦੁਪਹਿਰ ਤੱਕ ਰਾਏਗੜ੍ਹ ਦੇ ਅਲੀਬਾਗ ਇਲਾਕੇ ਤੇ ਉੱਤੇ ਜਿਹੜਾ ਜੀ ਸਮੁੰਦਰੀ ਤੱਟ ਦੇ ਨਾਲ ਟਕਰਾਇਆ। ਇਹ ਇਲਾਕਾ ਮੁੰਬਈ ਤੋਂ 95 ਕਿਲੋਮੀਟਰ ਦੂਰ ਹੈ। ਮੁੰਬਈ ਤੋਂ 50 ਕਿਲੋਮੀਟਰ ਪਹਿਲਾਂ ਸਮੁੰਦਰ ਦੇ ਵਿੱਚ ਤੂਫਾਨ ਨੇ ਰਾਹ ਬਦਲ ਲਿਆ। ਇਹਦੇ ਮੁੰਬਈ ਦੇ ਵਿੱਚ ਮੀਂਹ ਤਾਂ ਪਿਆ ਜੀ ਬਹੁਤ, ਪਰ ਵੱਡੀ ਤਬਾਹੀ ਜਿਹੜੀ ਸੀ ਉਹ ਟਲ ਗਈ। ਸਾਂਤਾ ਕਰੂਜ਼ ਦੇ ਵਿੱਚ ਟੀਨ ਸ਼ੈੱਡ ਡਿੱਗਣ ਦੇ ਨਾਲ 3 ਲੋਕ ਜਿਹੜੇ ਉਹ ਜ਼ਖਮੀ ਹੋਏ। ਰਾਏਗੜ੍ਹ ਦੇ ਵਿੱਚ ਇਹਦਾ ਸਭ ਤੋਂ ਵੱਡਾ ਅਸਰ ਜਿਹੜਾ ਸੀਗਾ ਉਹ ਵੇਖਣ ਨੂੰ ਮਿਲਿਆ। ਮਹਾਰਾਸ਼ਟਰ ਦੇ ਵਿੱਚ ਰਤਨਾਗਿਰੀ ਤੱਟ ਦੇ ਕੋਲੇ ਇੱਕ ਜਹਾਜ਼ ਜਿਹੜੀ ਅਸੀਂ ਉੱਚੀਆਂ ਲਹਿਰਾਂ ਦੇ ਵਿੱਚ ਫਸਿਆ, ਜਿਹਦੇ ਵਿੱਚ 10 ਜਿਹੜੇ ਸਵਾਰ ਸੀ ਉਹਨਾਂ ਨੂੰ ਸੁਰੱਖਿਅਤ ਕੱਢਿਆ ਗਿਆ। ਬੈਂਗਲੁਰੂ ਤੋਂ ਆਇਆ ਜਿਹੜਾ ਇੱਕ ਜਹਾਜ਼ ਸੀਗਾ ਜੀ, ਜਿਹੜਾ ਏਅਰਪਲੇਨ, ਉਹ ਮੁੰਬਈ ਰਨਵੇ ਉੱਤੇ ਜਿਹੜਾ ਸੀਗਾ ਉਹ ਸਲਿੱਪ ਕਰ ਗਿਆ, ਜਿਹਦੇ ਕਰਕੇ ਜਿਹੜੀਆਂ ਡੋਮੈਸਟਿਕ ਫਲਾਈਟ ਸੀਗੀਆਂ ਉਹਨਾਂ ਦੇ ਉੱਤੇ ਵੀ ਅਸਰ ਪਿਆ। ਉਹ ਕੁਝ ਸਮਾਂ ਜਿਹੜਾ ਦੀ ਉਹ ਰੁਕਣੀਆਂ ਪਈਆਂ। ਤੂਫਾਨ ਦੀ ਵਜ੍ਹਾ ਕਰਕੇ ਜਿਹੜੀਆਂ ਟ੍ਰੇਨ ਸੀਗੀਆਂ ਉਹ ਵੀ ਰੋਕ ਦਿੱਤੀਆਂ ਗਈਆਂ। ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੂੰ ਕੱਢ ਲਿਆ ਗਿਆ ਸੀਗਾ ਜੀ ਡੇਂਜਰਸ ਏਰੀਆ ਤੋਂ, ਪਰ ਜਿੰਨਾ ਇਹ ਕਿਹਾ ਜਾ ਰਿਹਾ ਸੀਗਾ ਕਿ ਇਹਦਾ ਬਹੁਤ ਵੱਡਾ ਅਸਰ ਪਊਗਾ ਜਾਂ 100 ਸਾਲ ਤੋਂ ਬਾਅਦ ਇੱਡਾ ਵੱਡਾ ਤੂਫਾਨ ਜਿਹੜਾ ਜੀ ਉਹ ਆ ਰਿਹਾ, ਉਹ ਟਲ ਗਿਆ ਜੀ। ਜਿਹੜੀ ਕਿ ਇੱਕ ਚੰਗੀ ਗੱਲ ਉਹ ਹੋ ਗਈ ਜੀ, ਉਹਦੇ ਨਾਲ ਥੋੜਾ ਬਚਾਅ ਹੋ ਗਿਆ। ਨਹੀਂ ਤਾਂ ਅਦਰਵਾਈਜ਼ ਇਹ ਕਿਹਾ ਜਾ ਰਿਹਾ ਸੀਗਾ ਕਿ ਇਹਦੇ ਨਾਲ ਜਾਨੀ ਨੁਕਸਾਨ ਜਿਹੜਾ ਉਹ ਬਹੁਤ ਜ਼ਿਆਦਾ ਹੋਣ ਦੇ ਆਸਾਰ ਨੇ, ਪਰ ਬਚਾ ਰਿਹਾ। ਵਧੀਆ ਜੀ। ਤੇ ਅੱਗੇ ਆਪਾਂ ਪੋਲੂਸ਼ਨ ਦੀ ਪਿਛਲੇ ਮਹੀਨਿਆਂ 'ਚ ਗੱਲ ਕੀਤੀ ਸੀਗੀ ਕਿ ਪੋਲੂਸ਼ਨ ਹਟ ਗਿਆ, ਅਸਮਾਨ ਦਿਸਣ ਲੱਗ ਪਿਆ ਆ, ਤੇ ਪਰ ਹੁਣ ਜਿਉਂ ਹੀ ਲਾਕਡਾਊਨ ਘਟਿਆ ਆ ਤੇ ਪੋਲੂਸ਼ਨ ਫਿਰ ਵੱਧ ਗਿਆ। ਅੰਮ੍ਰਿਤਸਰ ਜਿਹੜਾ ਸ਼ਹਿਰ ਆ ਉਹ ਉੱਥੇ ਜ਼ਿਆਦਾ ਵੱਧ ਗਿਆ, ਪਰ ਜਿਹੜੀ ਮੁੰਬਈ ਸੀਗੀ ਉਹ ਬੰਦ ਕਰਕੇ ਉੱਥੇ ਹਜੇ ਘਟਿਆ। ਬਿਲਕੁਲ ਜੀ, ਜਿਹੜਾ ਏਅਰ ਕੁਆਲਿਟੀ ਇੰਡੈਕਸ ਹੈ ਜੀ, ਇਹ ਬਹੁਤ ਚੰਗਾ ਜਿਹੜਾ ਸਮਝਿਆ ਜਾਂਦਾ 0 ਤੋਂ ਲੈ ਕੇ 50 ਤੱਕ। ਤੇ ਬਹੁਤੇ ਸ਼ਹਿਰਾਂ ਦਾ ਕਰਫਿਊ ਦੇ ਦੌਰਾਨ ਇੱਥੇ ਪੰਜਾਬ ਦੇ ਵਿੱਚ 30 ਦੇ ਕਰੀਬ ਸੀ ਬਸ। ਔਰ ਜਿਹੜਾ ਤਸੱਲੀ ਬਖਸ਼ ਹੁੰਦਾ ਜੀ ਉਹ 51 ਤੋਂ ਲੈ ਕੇ 100 ਤੱਕ। ਜਿਹੜਾ ਪ੍ਰਦੂਸ਼ਿਤ ਮੰਨਿਆ ਜਾਂਦਾ 101 ਤੋਂ ਲੈ ਕੇ 200 ਤੱਕ, ਤੇ ਸਭ ਤੋਂ ਖਰਾਬ ਮੰਨਿਆ ਜਾਂਦਾ 201 ਤੋਂ ਲੈ ਕੇ 300 ਤੱਕ। ਜਿਹੜਾ ਬਹੁਤ ਖਰਾਬ ਹੈ ਉਹਦੇ ਵਿੱਚ ਲੋਕਾਂ ਨੂੰ ਸਾਹ ਲੈਣ ਦੀ ਬਿਮਾਰੀ ਹੁੰਦੀ ਹੈ। ਫੇਫੜੇ ਤੇ ਦਿਲ ਦੀਆਂ ਬਿਮਾਰੀਆਂ ਵਾਲੇ ਲੋਕਾਂ ਦੇ ਉੱਤੇ ਇਹਦਾ ਸਭ ਤੋਂ ਜ਼ਿਆਦਾ ਪ੍ਰਭਾਵ ਜਿਹੜਾ ਜੀ ਉਹ ਪੈਂਦਾ।
401 ਤੋਂ ਲੈ ਕੇ 500 ਤੱਕ ਜਿਹੜਾ ਐਮਰਜੈਂਸੀ ਜਿਹੜਾ ਉਹ ਹੋ ਜਾਂਦੀ। ਇਹਦੇ ਨਾਲ ਸਿਹਤ ਗੰਭੀਰ ਪ੍ਰਭਾਵਿਤ ਹੁੰਦੀ ਹੈ। ਇਹਦੇ 'ਚ ਕੁਝ ਜਿਹੜੇ ਪੁਆਇੰਟ ਨੇ ਉਹ ਦੇਖਣ ਵਾਲੇ ਇਹ ਨੇ ਕਿ ਜਿਵੇਂ ਆਪਾਂ ਕੇਸਾਂ ਦੀ ਗੱਲ ਕੀਤੀ ਹੈ ਕਿ ਕੇਸ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਆ। ਜਿਹੜੇ ਇੱਥੇ ਅੱਗ ਲਾਈ ਗਈ ਹੈ ਨਾੜ ਨੂੰ, ਉਹ ਵੀ ਰਿਕਾਰਡ ਲਾਈ ਗਈ ਹੈ। ਔਰ ਉਹਦੇ ਨਾਲ ਜਿਹੜਾ ਅੱਗੇ ਪੋਲਿਊਸ਼ਨ ਫੈਲ ਰਿਹਾ ਇਸ ਵੇਲੇ, ਜਿਹੜੀ ਗੱਡੀਆਂ ਬਾਹਰ ਲੋਕ ਕਮਲਿਆਂ ਵਾਂਗੂ ਆਪਾਂ ਰੋਜ਼ ਹੀ ਗੱਲ ਕਰਦੇ ਹਾਂ ਕਿ ਕਿਵੇਂ ਇੱਥੇ ਨਿਕਲਦੇ ਹੋਏ ਆ, ਉਹਦਾ ਅਸਰ ਜਿਹੜਾ ਜੀ ਅੱਛਾ ਉਹ ਸਾਹ ਦੀਆਂ ਬਿਮਾਰੀਆਂ, ਕਿਉਂਕਿ ਇਹ ਜਿਹੜਾ ਇਹ ਵਾਇਰਸ ਹੈ ਇਹ ਸਾਹ ਦੇ ਨਾਲ ਜੁੜਿਆ ਹੋਇਆ, ਤਾਂ ਉਹਦੇ ਜਿਹੜੇ ਸਿੰਪਟਮਸ ਨੇ ਇੱਥੋਂ ਜਿਹੜੇ ਸਟਾਰਟ ਹੋ ਜਾਂਦੇ ਆ, ਜਿਹੜਾ ਕਿ ਬਿਨਾਂ ਕਿਸੇ ਸ਼ੱਕ ਦੇ ਮੁਸੀਬਤ ਹੁਣ ਪੈਦਾ ਕਰਨੀ ਸ਼ੁਰੂ ਕਰੂਗਾ। ਅੰਮ੍ਰਿਤਸਰ ਦੇਸ਼ ਦੇ 103 ਪ੍ਰਮੁੱਖ ਸ਼ਹਿਰਾਂ ਦੇ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਜਿਹੜਾ ਉਹ ਰਿਕਾਰਡ ਕੀਤਾ ਗਿਆ। ਨੈਸ਼ਨਲ ਏਅਰ ਕੁਆਲਿਟੀ ਇੰਡੈਕਸ ਦੇ ਜਿਹੜੇ ਅੰਕੜੇ ਨੇ ਉਹਦੇ ਮੁਤਾਬਕ ਅੰਮ੍ਰਿਤਸਰ ਦਾ AQI ਜਿਹੜਾ ਜੀ ਉਹ 313 ਰਿਕਾਰਡ ਕੀਤਾ ਗਿਆ। ਔਰ ਇੱਥੇ PM10 ਵਧਿਆ, ਔਰ PM10 ਜਿਹੜਾ ਜੀ ਉਹ ਘੱਟਾ ਮਿੱਟੀ, ਕੰਸਟਰਕਸ਼ਨ, ਕੂੜਾ, ਨਾੜ ਸਾੜਨ ਦੇ ਕਰਕੇ ਜ਼ਿਆਦਾ ਜਿਹੜਾ ਜੀ ਉਹ ਵੱਧਦਾ। ਸਾਹ ਲੈਣ ਵੇਲੇ ਜਿਹੜੀ ਜੀ ਸਭ ਤੋਂ ਵੱਡੀ ਤਕਲੀਫ ਜਿਹੜੀ ਉਹ ਹੁੰਦੀ ਆ, ਔਰ ਲੰਮੇ ਸਮੇਂ ਤੱਕ ਇਸ ਤਰ੍ਹਾਂ ਦਾ ਵਾਤਾਵਰਨ ਰਹਿੰਦਾ ਤਾਂ ਲੋਕਾਂ ਨੂੰ ਸਾਹ ਦੀ ਬਿਮਾਰੀ ਜਿਹੜੀ ਉਹ ਹੋ ਸਕਦੀ ਆ। ਦੂਜੇ ਪਾਸੇ ਜਿਹੜੀ ਮੁੰਬਈ ਹੈ, ਕਿਉਂਕਿ ਮੁੰਬਈ ਅਜੇ ਵੀ ਬੰਦ ਹੈ ਜੀ, ਮਹਾਰਾਸ਼ਟਰ ਦੇ ਵਿੱਚ ਜ਼ਿਆਦਾ ਜਿਹੜਾ ਜੀ ਅਸਰ ਹੈ ਇਹਦਾ ਕਰੋਨਾ ਵਾਇਰਸ ਦਾ, ਉਹਦੇ ਕਰਕੇ ਬਹੁਤਾ ਕੁਛ ਉੱਤੇ ਬੰਦ ਪਿਆ, ਜਿਹਦੇ ਕਰਕੇ ਮੁੰਬਈ ਦਾ ਜਿਹੜਾ ਜੀ ਉਹ ਸਭ ਤੋਂ ਸੁਰੱਖਿਅਤ ਆ ਹੈਰਾਨੀਜਨਕ ਤਰੀਕੇ ਨਾਲ। ਨੈਸ਼ਨਲ ਏਅਰ ਕੁਆਲਿਟੀ ਇੰਡੈਕਸ ਨੇ ਜਿਹੜੇ ਜਾਰੀ ਕੀਤੇ, ਉੱਥੇ AQI ਜਿਹੜਾ ਜੀ ਉਹ 32 ਹੈ, ਮਤਲਬ ਕਿ ਜਿਹੜੇ ਬਿਹਤਰੀਨ ਹੁੰਦਾ 0 ਤੋਂ 50 ਤੱਕ, ਜਿਵੇਂ ਤੁਹਾਨੂੰ ਕਿਹਾ, ਉੱਥੇ ਜਿਹੜਾ ਜੀ ਉਹ ਬਹੁਤ ਸਹੀ ਹੈ। ਜਿਹੜੇ ਵਹੀਕਲ ਨੇ ਉਹਨਾਂ ਦੀ ਗਿਣਤੀ ਵਧਣ ਕਰਕੇ ਜਿਹੜਾ PM10 ਦਾ ਅੰਕੜਾ 314 ਪ੍ਰਤੀ ਮੀਟਰ ਕਿਊਬ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ, ਜਦੋਂ ਕਿ ਇਹ ਕੋਈ ਅੰਮ੍ਰਿਤਸਰ ਇਕੱਲੇ ਦੀ ਗੱਲ ਨਹੀਂ ਹੈਗੀ ਜੀ, ਸਾਰੇ ਸ਼ਹਿਰਾਂ ਦੇ ਵਿੱਚ ਇਹ ਹੋ ਗਿਆ। ਹਾਂ, ਅੰਮ੍ਰਿਤਸਰ ਦੇ ਵਿੱਚ ਜ਼ਿਆਦਾ ਜਿਹੜਾ ਜੀ ਉਹ ਵੱਧ ਗਿਆ ਕਿਉਂਕਿ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਵੱਡਾ ਜਿਹੜਾ ਜੀ ਉਹ ਸ਼ਹਿਰ ਹੈ। ਅੰਮ੍ਰਿਤਸਰ ਦਾ ਅੰਕੜਾ ਜਿਹੜਾ ਜੀ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ, ਔਰ PM2.5 PM10 ਦਾ ਪੰਜਾਬ ਪ੍ਰਦੂਸ਼ਣ ਜਿਹੜਾ ਜੀ ਉਹ ਨਿਯੰਤਰਣ ਦੱਸਿਆ ਜਾ ਰਿਹਾ। PM10 ਨੂੰ ਜਿਹੜਾ ਜੀ ਇਹ ਕਿਹਾ ਜਾਂਦਾ ਕਿ ਇਹਦੇ ਜਿਹੜੇ ਕਣ ਹੁੰਦੇ ਨੇ ਉਹਨਾਂ ਦਾ ਸਾਈਜ਼ ਸਿਰਫ 10 ਮਾਈਕਰੋਮੀਟਰ ਹੁੰਦਾ, ਔਰ ਇਹਦੇ ਜਿਹੜਾ ਜੀ ਇਹ ਧੂੜ ਦੇ ਵਿੱਚ ਸ਼ਾਮਲ ਹੁੰਦੇ ਆ, ਘੱਟੇ ਮਿੱਟੀ ਦੇ ਵਿੱਚ ਜਦੋਂ ਅੰਦਰ ਜਾਂਦੇ ਆ ਬੰਦੇ ਦੇ, ਤੇ ਉਹਨੂੰ ਜਿਹੜੀਆਂ ਫਿਰ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ। ਜਿਵੇਂ ਕਿਹਾ ਸੀ, ਜਿਹੜੇ ਸਿੰਪਟਮਸ ਨੇ ਉਹ ਖੰਘ ਜ਼ੁਕਾਮ ਦੇ ਹੁੰਦੇ ਨੇ, ਤੋ ਇਹਦੇ ਨਾਲ ਜਿਹੜਾ ਜੀ ਸਾਹ ਦੀਆਂ ਬਿਮਾਰੀਆਂ ਦੀ ਤਕਲੀਫ ਜਿਹੜੀ ਆ ਉਹਦੇ ਨਾਲ ਵਧਣੀ ਆ। ਤੋ ਬਹੁਤ ਗਾਣੇ ਹੋ ਗਏ, ਬਹੁਤ ਸਾਰੇ ਪਹਾੜ ਵੇਖ ਲਏ, ਕੋਠਿਆਂ ਦੇ ਉੱਤੇ ਚੜ੍ਹ ਕੇ ਕਿਹੜੇ ਕਿਹੜੇ ਪਹਾੜ ਜਿਹੜੇ ਜੀ ਉਹ ਦਿਸਦੇ ਆ, ਉਹ ਸਾਰਾ ਕੁਝ ਖਤਮ ਹੋ ਗਿਆ। ਤੇ ਉਹੀ ਦੌੜ ਭੱਜ, ਜਿੱਥੇ 80 ਦੀ ਸਪੀਡ ਆ ਉੱਥੇ 140, ਤੇ ਕਤਲੋ ਗਾਰਤ, ਇੱਕ ਦੂਜੇ ਦੇ ਕਤਲ, ਜ਼ਮੀਨਾਂ ਦੇ ਪਿੱਛੇ, ਸਭ ਕੁਝ ਜਿਹੜਾ ਜੀ ਉਸੇ ਹੀ ਤਰੀਕੇ ਦੇ ਨਾਲ ਮਨੁੱਖ ਨੇ ਫੇਰ ਚਲਾ ਲਿਆ ਬਿਨਾਂ ਕੁਝ ਸਿੱਖੇ ਤੋਂ। ਜੀ ਬਿਲਕੁਲ, ਆਪਣੇ ਬਾਰੇ ਤਾਂ ਸੋਚਦੇ ਵੀ ਨਹੀਂਗੇ ਨਾ ਲੋਕ। ਤੇ ਜਾਂਦੇ ਜਾਂਦੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਨਵਾਂ ਹੀ ਫਾਰਮੂਲਾ। ਉਸਨੇ ਕਿਹਾ ਕਿ ਟਿੱਡੀ ਦਲ ਦੇ ਵਿੱਚ ਟਿੱਡੀਆਂ ਫੜੋ ਤੇ ਉਹਨਾਂ ਨੂੰ ਵੇਚੋ। ਦੇਖੋ, ਟਿੱਡੀ ਦਲ ਜਿਹੜਾ ਜੀ ਇਸ ਵੇਲੇ ਵੱਡਾ ਖਤਰਾ ਬਣਿਆ ਪਾਕਿਸਤਾਨ ਦੇ ਵਿੱਚ। ਖਤਰਾ ਇੱਧਰ ਵੀ ਜਿਹੜਾ ਜੀ ਉਹ ਬਣ ਰਿਹਾ, ਗੁਜਰਾਤ ਤੱਕ ਤਾਂ ਆਇਆ ਉਹ, ਔਰ ਇਹ ਕਿਹਾ ਜਾ ਰਿਹਾ ਰਾਜਸਥਾਨ, ਪੰਜਾਬ ਦੇ ਵਿੱਚ ਵੀ ਇਹ ਐਂਟਰੀ ਕਰ ਸਕਦਾ। ਪਰ ਹੁਣ ਜਿਹੜਾ ਜੀ ਇੱਥੇ ਕਿਉਂਕਿ ਪਾਕਿਸਤਾਨ ਬਹੁਤ ਬੁਰੇ ਤਰੀਕੇ ਨਾਲ ਘਿਰਿਆ ਹੋਇਆ ਜੀ ਇਸ ਵੇਲੇ, ਬਲੋਚਿਸਤਾਨ ਦੇ ਵਿੱਚ ਟਿੱਡੀ ਦਲ ਨੇ 31 ਜ਼ਿਲ੍ਹੇ ਆਪਣੀ ਲਪੇਟ ਦੇ ਵਿੱਚ ਲਏ। ਖੈਬਰ ਪਖਤੂਨਖਵਾ ਜਿਹੜਾ ਜੀ ਉੱਥੇ 10 ਜ਼ਿਲ੍ਹੇ, ਪੰਜਾਬ ਦੇ ਵਿੱਚ 4 ਤੇ ਸਿੰਧ ਦੇ ਵਿੱਚ 7 ਜ਼ਿਲ੍ਹੇ ਟਿੱਡੀ ਸੰਕਟ ਤੋਂ ਪ੍ਰਭਾਵਿਤ ਨੇ। ਜਿਹੜੀ ਕੈਬਨਿਟ ਦੀ ਬੈਠਕ ਹੋਈ ਆ ਉਹਦੇ ਵਿੱਚ ਫਸਲਾਂ ਨੂੰ ਬਚਾਉਣ ਦੇ ਵਾਸਤੇ ਔਰ ਲੋਕਾਂ ਨੂੰ ਜਿਹੜਾ ਜੀ ਹੌਸਲਾ ਦੇਣ ਦੇ ਵਾਸਤੇ ਕਿਹਾ ਗਿਆ ਜੀ ਕਿ ਜਿਹੜੇ ਡਰਮ ਨੇ ਜਾਂ ਜਿਹੜੇ ਪਟਾਕੇ ਨੇ ਛੋਟੇ ਉਹ ਚਲਾਓ, ਔਰ ਥਾਲੀਆਂ ਖੜਕਾਓ। ਪੁਰਾਣੇ ਉਹ ਫਾਰਮੂਲੇ ਨੇ ਜੀ, ਪੀਪੇ ਵਜਾਉਣੇ ਤੇ ਥਾਲੀਆਂ ਖੜਕਾਉਣੀਆਂ। ਵੈਸੇ ਸਾਡੇ ਤਾਂ ਇੱਥੇ ਪਹਿਲਾਂ ਹੀ ਖੜਕਾ ਹਟੇ ਆ, ਉਹ ਟਿੱਡੀ ਦਲ ਲਈ ਨਹੀਂ, ਉਹ ਕਰੋਨਾ ਵਾਇਰਸ ਲਈ ਖੜਕਾਈਆਂ ਸੀ। ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਹ ਟਿੱਡੀਆਂ ਨੇ ਜਿਹੜੀਆਂ ਉਹ ਉੱਡ ਜਾਣਗੀਆਂ, ਉੱਡੀਆਂ ਨਹੀਂ। ਇਹ ਟਿੱਡੀਆਂ ਉੱਡਦੀਆਂ ਨੇ ਜਾਂ ਨਹੀਂ, ਇਹ ਤਾਂ ਵੈਸੇ ਪੁਰਾਣੇ ਫਾਰਮੂਲੇ ਨੇ ਜਿਹੜੇ ਪੀਪੇ ਖੜਕਾਉਣੇ। ਹੁਣ ਹਾਂ, ਇੰਨਾ ਜ਼ਰੂਰ ਹੈ ਕਿ ਕਿਸੇ ਨੇ ਵਧੀਆ ਲਿਖਿਆ ਸੀਗਾ ਵੀ ਹੁਣ ਜੇ ਖੜਕਾਉਣ ਲਈ ਕਹਿਣਗੇ ਤੇ ਆਟੇ ਵਾਲੇ ਖਾਲੀ ਪੀਪੇ ਵੀ ਖੜਕਾਉਣ ਲਈ ਕਹਿ ਸਕਦੇ ਆ। ਜਿਹੜਾ ਕਰੋਨਾ ਸੰਕਟ ਦੇ ਵਿਚਾਲੇ ਪਾਕਿਸਤਾਨ ਦੀ ਜਿਹੜੀ ਸਰਕਾਰ ਹੈ ਜਾਂ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਇੱਕ ਸੁਝਾਅ ਦਿੱਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਕਿਸਾਨ ਨੇ ਜਾਂ ਜਿਹੜੇ ਪ੍ਰਭਾਵਿਤ ਇਲਾਕੇ ਨੇ ਉਹ ਟਿੱਡੀਆਂ ਮਾਰਦੀਆਂ ਨੇ, ਜਦੋਂ ਉਹਨਾਂ ਨੂੰ ਇਕੱਠੀਆਂ ਕਰਕੇ ਉਹ ਵੇਚਣ ਜਿਹੜੇ ਪੋਲਟਰੀ ਫਾਰਮ ਵਾਲੇ ਨੇ। ਔਰ ਪੋਲਟਰੀ ਫਾਰਮ ਵਾਲਿਆਂ ਨੂੰ ਇਹ ਗੱਲ ਕਹੀ ਗਈ ਆ ਕਿ ਉਹ 15 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਟਿੱਡੀ ਜਿਹੜੀ ਆ ਉਹ ਖਰੀਦਣਗੇ ਜੇ ਕੋਈ ਲੈ ਕੇ ਆਉਂਦਾ।
ਲੋਕਾਂ ਨੂੰ ਇਹ ਆਖਿਆ ਗਿਆ ਕਿ ਟਿੱਡੀਆਂ ਮਾਰ ਕੇ ਵੇਚੀਆਂ ਜਾਣ, ਉਹ ਤੋਂ ਪੈਸੇ ਕਮਾਏ ਜਾਣ, 15 ਰੁਪਏ ਕਿਲੋ ਦੇ ਹਿਸਾਬ ਨਾਲ ਵੇਚੋ। ਤੇ ਉਹਨਾਂ ਨੂੰ ਪੋਲਟਰੀ ਫਾਰਮ ਵਾਲਿਆਂ ਨੂੰ ਇਹ ਗੱਲ ਆਖੀ ਗਈ ਹੈ ਤੇ ਜਿਹੜੇ ਟਿੱਡੀਆਂ ਇਕੱਠੀਆਂ ਕਰਕੇ ਲਿਆਉਣਗੇ ਉਹਨਾਂ ਤੋਂ ਇਹ ਟਿੱਡੀਆਂ ਖਰੀਦੀਆਂ ਜਾਣ। ਔਰ ਇਹ ਜਿਹੜੀ ਪੋਲਟਰੀ ਆ, ਜਿਹੜੀਆਂ ਮੁਰਗੀਆਂ ਨੇ, ਉਹਨਾਂ ਦੀ ਖੁਰਾਕ ਦਾ ਹਿੱਸਾ ਇਹਨੂੰ ਜਿਹੜਾ ਜੀ ਉਹ ਬਣਾਇਆ ਜਾਵੇ। ਕਿੰਨੇ ਕੁ ਲੋਕ ਫੜ ਕੇ ਲਿਆਉਂਦੇ ਆ, ਕਿਉਂਕਿ ਮਰਦੀ ਜੇ ਏਡੀ ਸੌਖੀ ਮਰਦੀ ਹੁੰਦੀ ਤੇ ਫਿਰ ਏਡੀ ਵੱਡੀ ਮੁਸ਼ਕਲ ਵੀ ਨਾ ਹੁੰਦੀ ਜੀ। ਦੇਖਦੇ ਹਾਂ ਫਾਰਮੂਲਾ ਕਿੰਨਾ ਜਿਹੜਾ ਜੀ ਉਹ ਫਿੱਟ ਰਹਿੰਦਾ। ਇੱਥੇ ਜਿਹੜੇ ਫਾਰਮੂਲੇ ਦੀ ਆਪਾਂ ਗੱਲ ਕੀਤੀ, ਜਿਹੋ ਜਿਹੇ ਹਾਲਾਤ ਇੱਥੇ ਬਣੇ ਸੀਗੇ ਥਾਲੀਆਂ ਖੜਕਾ ਕੇ, ਉਹ ਹਾਲਾਤ ਹੋਰ ਸੀ। ਪਾਕਿਸਤਾਨ ਦੇ ਹਾਲਾਤ ਜਿਹੜੇ ਜੀ ਕਮ ਸੇ ਕਮ ਥਾਲੀਆਂ ਖੜਕਾਉਣ ਪੱਖੋਂ ਹੋਰ ਨੇ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।